1950 ਤੋਂ ਪਹਿਲਾਂ ਸਾਡੀ ਲੀਡਰਸ਼ਿਪ ਨਾਲ ਹਿੰਦੂ ਕਾਂਗਰਸੀ ਲੀਡਰਸ਼ਿਪ ਨੇ ਵਾਅਦੇ ਕੀਤੇ ਸੀ ਕਿ ਆਜ਼ਾਦ ਭਾਰਤ ਵਿੱਚ ਕੋਈ ਇਹੋ ਜਿਹਾ ਵਿਧਾਨ, ਕੋਈ ਕਾਨੂੰਨ, ਕੋਈ ਸੰਵਿਧਾਨ ਪਾਸ ਹੀ ਨਹੀਂ ਹੋ ਸਕਦਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋ। ਸਿੱਖ ਲੀਡਰਸ਼ਿਪ ਨੇ 1947 ਮੌਕੇ ਯਕੀਨ ਕੀਤਾ, ਭਰੋਸਾ ਕੀਤਾ, ਵਿਸ਼ਵਾਸ ਕੀਤਾ। ਕਲਗੀਧਰ ਸ਼ਹਿਨशाह ਜਦੋਂ ਕਿਲਾ ਅਨੰਦਪੁਰ ਦੇ ਕਿਲੇ ਦੇ ਵਿੱਚ ਸੀ, ਉਦੋਂ ਵੀ ਆਟੇ ਦੀਆਂ ਗਊਆਂ ਬਣਾ ਕੇ ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ, ਉਦੋਂ ਦਸ਼ਮੇਸ਼ ਪਾਤਸ਼ਾਹ ਨੇ ਇਹ ਗੱਲ ਆਖੀ ਸੀ ਸੰਗਤ ਨੂੰ, ਸਿੱਖਾਂ ਨੂੰ, ਕਿ ਇਹ ਭਰੋਸੇ ਦੇ ਲਾਇਕ ਨਹੀਂ ਹੈ। ਵਿਸ਼ਵਾਸ ਕਰਨ ਦੀ ਇਹਨਾਂ ਦੀ ਰੀਤ ਚੱਲੀ ਆਉਂਦੀ ਹੈ। ਉਸ ਰੀਤ ਅਨੁਸਾਰ ਹੀ 1947 ਤੋਂ ਪਹਿਲਾਂ ਕੀਤੇ ਹੋਏ ਸਾਰੇ ਵਾਅਦੇ ਜਿਹੜੇ ਸੀ ਉਹ ਇਹਨਾਂ ਨੇ ਤੋੜ ਸਕੇ। ਉਹ ਕਹਿੰਦੇ ਤਾਂ ਇਹ ਨੇ ਕਿ ਰਘੂ ਕੁਲ ਰੀਤ ਸਦਾ ਚੱਲ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਜੇ ਉਹਨਾਂ ਦਾ ਰਵੱਈਆ ਸਿੱਖਾਂ ਪ੍ਰਤੀ ਉਵੇਂ ਦਾ ਰਿਹਾ ਹੁੰਦਾ ਜਿਵੇਂ ਦਾ 1947 ਤੋਂ ਪਹਿਲਾਂ ਇਹ ਲੋਕ ਕਹਿੰਦੇ ਹੁੰਦੇ ਸੀ ਕਿ ਇਦਾਂ ਦਾ ਰੱਖਾਂ, ਤਾਂ ਸ਼ਾਇਦ ਸਿੱਖ ਵੀ ਇਹ ਗੱਲ ਕਹਿੰਦੇ ਕਿ ਸਾਰੇ ਜਗ੍ਹਾ ਸੇ ਅੱਛਾ ਹਿੰਦੁਸਤਾਨ ਬਣਾ। ਸਾਡੇ ਮੂੰਹੋਂ ਚੋਂ ਤਾਂ ਇਹ ਨਿਕਲਦਾ ਕਿ ਸ਼ਰਮਸ਼ੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ। ਅਸੀਂ ਮੁਸਲਮਾਨ ਹਾਕਮਾਂ ਦਾ ਤੇ ਉਸ ਤੋਂ ਬਾਅਦ ਵਿੱਚ ਈਸਾਈ ਹਾਕਮਾਂ ਦਾ, ਈਸਾਈ ਲੋਕਾਂ ਦਾ ਅਸੀਂ ਹਿਸਾਬ ਕਿਤਾਬ ਜਾਂ ਲਾ ਲਿਆ, ਰਹਿ ਹਿੰਦੂ ਗਏ ਸੀ। ਇਹੀ ਉਹ ਰਾਵਣ ਹੈ ਜਿਹਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਦਸ਼ਮੇਸ਼ ਪਾਤਸ਼ਾਹ ਸਾਨੂੰ ਗੁਰੂ ਘਰ ਸਾਨੂੰ ਸਮਝਾਉਣਾ ਚਾਹੁੰਦਾ ਹੈ ਕਿ ਭਾਈ ਆਪਦਾ ਰਾਜ ਭਾਗ ਲਵੋ, ਨਾ ਹਿੰਦੂ ਦੇ ਮੁਤਾਜ ਹੋ ਕੇ ਜੀਵੋ, ਨਾ ਮੁਸਲਮਾਨ ਦੇ ਮੁਤਾਜ ਹੋ ਕੇ ਜੀਵੋ, ਨਾ ਈਸਾਈਆਂ ਦੇ ਮੁਤਾਜ ਬਣ ਕੇ ਜੀਵੋ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 26 ਜਨਵਰੀ ਆ ਗਈ ਹੈ ਜੀ, ਤੇ 26 ਜਨਵਰੀ ਨੂੰ ਭਾਰਤ ਦੇ ਸੰਵਿਧਾਨ ਨੂੰ ਲਾਗੂ ਹੋਣ ਦੇ ਦਿਹਾੜੇ ਵਜੋਂ ਗਣਤੰਤਰ ਦਿਵਸ ਦੇ ਤੌਰ ਤੇ ਇੱਥੇ ਮਨਾਇਆ ਜਾਂਦਾ। ਤੇ ਸਾਡਾ ਜਿਹੜਾ ਇਸ ਦਿਨ ਨਾਲ ਸੰਬੰਧ ਆ ਉਹ ਬੜਾ ਅਜੀਬੋ ਗਰੀਬ ਸਾਡੀ ਕੌਮ ਦਾ। ਸਾਡੀ ਕੌਮ ਦੇ ਬਹੁਤ ਵੱਡੇ ਹਿੱਸੇ ਨੂੰ 1950 ਦੇ ਉਸ ਵਕਤ ਦੀਆਂ ਗੱਲਾਂ ਹੁਣ ਬੀਤੇ ਦੌਰ ਦੇ ਵਿੱਚ ਇਤਿਹਾਸ ਬਣ ਗਿਆ ਲੱਗਦੀਆਂ ਨੇ, ਤੇ ਉਹ ਭੁੱਲੇ ਪਏ ਨੇ ਕਿ 1950 ਤੋਂ ਪਹਿਲਾਂ ਸਾਡੀ ਲੀਡਰਸ਼ਿਪ ਨਾਲ ਹਿੰਦੂ ਕਾਂਗਰਸੀ ਲੀਡਰਸ਼ਿਪ ਨੇ ਵਾਅਦੇ ਕੀਤੇ ਸੀ ਕਿ ਆਜ਼ਾਦ ਭਾਰਤ ਵਿੱਚ ਕੋਈ ਇਹੋ ਜਿਹਾ ਵਿਧਾਨ, ਕੋਈ ਕਾਨੂੰਨ, ਕੋਈ ਸੰਵਿਧਾਨ ਪਾਸ ਹੀ ਨਹੀਂ ਹੋ ਸਕਦਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। 1947 ਤੋਂ ਪਹਿਲਾਂ ਜਦੋਂ ਸਿੱਖਾਂ ਨੂੰ ਭਾਰਤ ਨਾਲ ਰਲਾਉਣਾ ਸੀ ਕਿ ਤੁਸੀਂ ਪਾਕਿਸਤਾਨ ਨਾਲ ਨਾ ਜਾਓ, ਤੁਸੀਂ ਸਿੱਖੋ ਭਾਰਤ ਨਾਲ ਆ ਜਾਓ, ਜਿਹੜੇ ਉਦੋਂ ਵਾਅਦੇ ਕੀਤੇ ਗਏ, ਜਿਹੜੇ ਉਦੋਂ ਪ੍ਰਣ ਕੀਤੇ ਗਏ, ਜਿਹੜੇ ਉਦੋਂ ਅਹਿਦ ਦੁਹਰਾਏ ਗਏ, ਜਿਹੜੀਆਂ ਕਸਮਾਂ ਖਾਧੀਆਂ ਗਈਆਂ, ਉਹ ਸਾਰੀਆਂ ਕਸਮਾਂ, ਵਾਅਦੇ, ਪ੍ਰਣ, ਸਗੰਧਾਂ, ਉਹਨਾਂ ਚੋਂ ਇਹ ਚੀਜ਼ ਹੀ ਸੀਗੀ ਕਿ ਜੀ ਅਸੀਂ ਤਾਂ ਤੁਹਾਡੇ ਤੋਂ ਬਗੈਰ ਬਚਦੇ ਹੀ ਨਹੀਂ। ਸਿੱਖੋ, ਤੁਸੀਂ ਜੇ ਭਾਰਤ ਨਾਲ ਰਲਦੇ ਹੋ, ਅਸੀਂ ਗਰੰਟੀ ਦਿੰਦੇ ਹਾਂ ਇਸ ਗੱਲ, ਕੋਈ ਕਾਨੂੰਨ, ਕੋਈ ਸੰਵਿਧਾਨ ਪਾਸ ਹੀ ਨਹੀਂ ਕਰਾਂਗੇ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਹੀਂ ਹੋ। ਤੇ 1947 ਤੋਂ ਪਹਿਲਾਂ ਇਸ ਤਰੀਕੇ ਦੇ ਵਾਅਦੇ ਕਰਦੇ 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 ਇਹ ਲੋਕ ਕਦੇ ਗੁਰਦੁਆਰਾ ਸਾਹਿਬ ਦੇ ਵਿੱਚ, ਸੀਸਗੰਜ ਗੁਰਦੁਆਰਾ, ਜਿੱਥੇ 9ਵੇਂ ਪਾਤਸ਼ਾਹ ਨੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ, ਹੁਣ ਉੱਥੇ ਖੜ ਕੇ ਗਾਂਧੀ, ਜਿਹਨੂੰ ਮਹਾਤਮਾ ਕਹਿੰਦੇ ਆ, ਉਹ ਬਚਨ ਕਰੇ ਤੇ ਸਿੱਖ ਜਿਹੜੇ ਆ ਉਹ ਤੇ ਯਕੀਨ ਕਿਵੇਂ ਨਾ ਕਰਨ। ਤੇ ਸਿੱਖ ਦਾ ਅਰਦਾਸ ਵਿੱਚ ਯਕੀਨ ਕਰਨ ਦਾ, ਭਰੋਸੇ ਦਾ ਦਾਨ ਮੰਗਦੇ ਆ ਸਿੱਖਾਂ ਨੂੰ। ਸਿੱਖੀ ਦਾਨ ਕੇਸ ਤਾਂ ਜਦੋਂ ਆਪਾਂ ਪੜ੍ਹਦੇ ਹਾਂ ਪਹਿਰਾ ਸਾਰਾ, ਉਹਦੇ ਚ ਆਉਂਦਾ ਸਿੱਖਾਂ ਨੂੰ ਵਸਾਹ ਦਾਨ, ਸਾਨੂੰ ਵਸਾਹ ਕਰਨ ਦਾ ਦਾਨ ਬਖਸ਼ ਪਾਤਸ਼ਾਹ। ਸੋ ਖਾਲਸੇ ਨੇ, ਸਿੱਖਾਂ ਨੇ, ਸਿੱਖ ਲੀਡਰਸ਼ਿਪ ਨੇ 1947 ਮੌਕੇ ਯਕੀਨ ਕੀਤਾ, ਭਰੋਸਾ ਕੀਤਾ, ਵਿਸ਼ਵਾਸ ਕੀਤਾ। ਤੇ ਇਹ ਵਿਸ਼ਵਾਸ ਜਿਹੜਾ ਸੀ, ਜਿਵੇਂ ਕਲਗੀਧਰ ਸ਼ਹਿਨशाह ਜਦੋਂ ਕਿਲਾ ਅਨੰਦਪੁਰ ਦੇ ਕਿਲੇ ਦੇ ਵਿੱਚ ਸੀ, ਉਦੋਂ ਵੀ ਆਟੇ ਦੀਆਂ ਗਊਆਂ ਬਣਾ ਕੇ ਜਿਨ੍ਹਾਂ ਨੇ ਕਸਮਾਂ ਖਾਧੀਆਂ ਸੀ, ਉਦੋਂ ਦਸ਼ਮੇਸ਼ ਪਾਤਸ਼ਾਹ ਨੇ ਇਹ ਗੱਲ ਆਖੀ ਸੀ ਸੰਗਤ ਨੂੰ, ਸਿੱਖਾਂ ਨੂੰ, ਕਿ ਇਹ ਭਰੋਸੇ ਦੇ ਲਾਇਕ ਨਹੀਂ ਹੈ। ਤੇ ਜਦੋਂ ਥੋੜਾ ਜਿਹਾ
ਸਮਾਨ ਪਾ ਕੇ, ਮਾਲ ਸਵਾਬ ਪਾ ਕੇ ਗੱਡਿਆਂ ਤੇ ਰਾਤ ਨੂੰ ਕੱਢਿਆ ਤੇ ਉਹਨਾਂ ਨੇ ਹਮਲਾ ਵੀ ਕਰਤਾ ਸੀ। ਉਹ ਸਾਰੀ ਕਹਾਣੀ ਆਪਣੇ ਇਤਿਹਾਸ ਦਾ ਹਿੱਸਾ ਹੈ। ਸੋ ਜਿਹੜਾ ਵਿਸ਼ਵਾਸ ਕਰਨ ਦੀ ਇਹਨਾਂ ਦੀ ਰੀਤ ਚੱਲੀ ਆਉਂਦੀ ਹੈ, ਉਸ ਰੀਤ ਅਨੁਸਾਰ ਹੀ 1947 ਤੋਂ ਪਹਿਲਾਂ ਕੀਤੇ ਹੋਏ ਸਾਰੇ ਵਾਅਦੇ ਜਿਹੜੇ ਸੀ ਉਹ ਇਹਨਾਂ ਨੇ ਤੋੜ ਸਿੱਟੇ। ਉਹ ਕਹਿੰਦੇ ਤਾਂ ਇਹ ਨੇ ਕਿ ਰਘੂ ਕੁਲ ਰੀਤ ਸਦਾ ਚੱਲ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਕਿ ਸਾਡਾ ਚਾਹੇ ਸਰੀਰ ਜਾਨ ਸਾਡੀ ਨਿਕਲ ਜੇ, ਪਰ ਅਸੀਂ ਕਦੇ ਪ੍ਰਾਣ ਬੇਸ਼ੱਕ ਦੇ ਸਕਦੇ ਹਾਂ, ਪਰ ਅਸੀਂ ਕਦੇ ਵਚਨ ਤੋਂ ਨਹੀਂ ਫਿਰਦੇ। ਬੜੀ ਵਧੀਆ ਗੱਲ ਲੱਗਦੀ ਹੈ ਦੇਖਣ ਨੂੰ, ਸੁਣਨ ਨੂੰ, ਪੜ੍ਹਨ ਨੂੰ, ਬੜਾ ਮਨ ਜਿਹਾ ਰੋਮਾਂਚਕ ਜਿਹਾ ਹੋ ਜਾਂਦਾ ਜਦੋਂ ਇਹ ਗੱਲ ਸੁਣਦੇ ਆ। ਪਰ ਸਾਡੇ ਇਤਿਹਾਸ ਉੱਤੇ, ਸਿੱਖ ਇਤਿਹਾਸ ਉੱਤੇ ਜੇ ਕੋਈ ਨਜ਼ਰ ਮਾਰੇ ਤਾਂ ਉਹ ਇਸੇ ਗੱਲ ਤੇ ਹੀ ਪਹੁੰਚਦਾ ਵੀ ਸਾਡੇ ਨਾਲ ਜਿੰਨੇ ਧੋਖੇ, ਜਿੰਨੇ ਫਰੇਬ, ਜਿੰਨੇ ਛਲ ਕਪਟ, ਜਿੰਨੀਆਂ ਠੱਗੀਆਂ, ਹੇਰਾ ਫੇਰੀਆਂ, 420, ਜੋ ਬੇਇਨਸਾਫੀਆਂ, ਧੱਕੇਸ਼ਾਹੀਆਂ, ਜੋ ਜ਼ੁਲਮ, ਉਹ ਸਾਰਾ ਕੁਝ ਜਿਹੜਾ ਹੈਗਾ ਉਹ ਇਸ ਭਾਈਚਾਰੇ ਨੇ ਸਾਡੇ ਨਾਲ ਕੀਤਾ। ਤੇ ਕਹਿੰਦੇ ਆ ਵੀ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈ ਇਸਕੀ ਜੇ ਗੁਲਸਤਾਂ ਹਮਾਰਾ। ਹੁਣ ਇਹ ਗੱਲ ਜਿਹੜੀ ਹੈ ਸਿੱਖ ਵੀ ਕਹਿ ਦਿੰਦੇ, ਜੇਕਰ ਭਾਰਤ ਮਾਤਾ ਦੇ ਲਾਲਾਂ ਦਾ, ਜਿਹੜੇ ਭਾਰਤ ਨੂੰ ਹੁਣ ਮਾਤਾ ਕਹਿੰਦੇ ਆ, ਉਹਦੇ ਜਿਹੜੇ ਲਾਲ ਨੇ ਉਹਨਾਂ ਦੀ ਗੱਲ ਕਰਨਾ, ਜੇ ਉਹਨਾਂ ਦਾ ਰਵੱਈਆ ਸਿੱਖਾਂ ਪ੍ਰਤੀ ਉਵੇਂ ਦਾ ਰਿਹਾ ਹੁੰਦਾ ਜਿਵੇਂ ਦਾ 1947 ਤੋਂ ਪਹਿਲਾਂ ਇਹ ਲੋਕ ਕਹਿੰਦੇ ਹੁੰਦੇ ਸੀ ਵੀ ਇਦਾਂ ਦਾ ਰੱਖਾਂ, ਤਾਂ ਸ਼ਾਇਦ ਸਿੱਖ ਵੀ ਇਹ ਗੱਲ ਕਹਿੰਦੇ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਪਰ ਇਸ ਵੇਲੇ ਸਾਡੇ ਮੂੰਹੋਂ ਚੋਂ ਤਾਂ ਇਹ ਨਿਕਲਦਾ ਕਿ ਸ਼ਰਮਸ਼ੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ। ਕਹਾਉਣਾ ਕੀ ਆ ਸਾਡੇ ਮੂੰਹ ਤੋਂ, ਇਹ ਸਾਡੇ ਹੱਥ ਵੱਸ ਨਹੀਂ ਸੀ, ਇਹ ਇਹਨਾਂ ਲੋਕਾਂ ਦੇ ਹੱਥ ਵੱਸ ਸੀ ਜਿਹੜੇ ਬਹੁ ਗਿਣਤੀ ਵਾਲੇ ਆ, ਹਿੰਦੂ ਭਾਈਚਾਰੇ ਵਾਲੇ। ਜਾਂ ਤਾਂ ਇਹ ਇਹੋ ਜਿਹਾ ਵਿਹਾਰ ਕਰਦੇ ਕਿ ਅਸੀਂ ਗਾਉਂਦੇ ਫਿਰਦੇ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਜਾਂ ਇਹੋ ਜਿਹਾ ਵਿਹਾਰ ਕਰਦੇ ਕਿ ਅਸੀਂ ਕਹਿੰਦੇ ਫਿਰਦੇ ਕਿ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ। ਤੇ ਇਹ ਹੁਣ ਸਾਡੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਇਹਨਾਂ ਨੇ ਇੰਨਾ ਭੈੜਾ, ਘਟੀਆ ਤੇ ਨੀਚ ਵਿਹਾਰ ਕੀਤਾ ਕਿ ਸਾਡੀ ਕੌਮ ਨੂੰ ਪਹਿਲਾਂ ਪਤਾ ਸੀ ਕਿ ਸਾਡੇ ਨਾਲ ਜਿਹੜੇ ਮੁਸਲਮਾਨ ਹਾਕਮ ਨੇ, ਮੁਗਲ ਪਠਾਨ ਜਾਂ ਕਾਬਲ ਕਧਾਰ ਤੋਂ ਆਉਣ ਵਾਲੇ ਅਫਗਾਨੀ ਨੇ, ਨਾਦਰ ਸ਼ਾਹ ਨੇ ਜਾਂ ਹੋਰਾਂ ਨੇ ਜੋ ਕੁਝ ਕੀਤਾ, ਸਾਨੂੰ ਪਤਾ ਸੀ ਕਿ ਸਾਡਾ ਰਾਜ ਭਾਗ ਸਾਡਾ ਨਹੀਂ, ਤਾਂ ਸਾਡੇ ਨਾਲ ਉਹਨਾਂ ਨੇ ਕੀ ਕੀਤਾ। ਫਿਰ ਸਾਡਾ ਗੋਰੀ ਨਸਲ ਜਿਹੜੇ ਈਸਾਈਅਤ ਨੂੰ ਮੰਨਦੇ ਆ, ਉਹਨਾਂ ਦਾ ਵਾਹ ਪਿਆ, ਅਸੀਂ ਉਹਨਾਂ ਦਾ ਵੀ ਹਿਸਾਬ ਕਿਤਾਬ ਜਿਹਾ ਦੇਖ ਲਿਆ ਤੇ ਉਹਨਾਂ ਨੇ ਸਾਡੇ ਨਾਲ ਕੀ ਕੀਤਾ। ਉਹ ਜਿਹੜਾ 6 ਰਿਆਸਤਾਂ ਵਾਲਾ ਪੀਰੀਅਡ ਆ, ਉਹਨੂੰ ਵੱਖਰਾ ਰੱਖ ਕੇ ਜਦੋਂ ਸਾਡੇ ਕੋਲੇ ਰਾਜ ਭਾਗ ਸੀ, ਉਸ ਤੋਂ ਪਹਿਲਾਂ ਅਸੀਂ ਮੁਸਲਮਾਨ ਹਾਕਮਾਂ ਦਾ ਤੇ ਉਸ ਤੋਂ ਬਾਅਦ ਵਿੱਚ ਈਸਾਈ ਹਾਕਮਾਂ ਦਾ, ਈਸਾਈ ਲੋਕਾਂ ਦਾ ਅਸੀਂ ਹਿਸਾਬ ਕਿਤਾਬ ਜਾਂ ਲਾ ਲਿਆ। ਰਹਿ ਹਿੰਦੂ ਗਏ ਸੀ। 1947 ਮੌਕੇ ਕਲਗੀਧਰ ਪਾਤਸ਼ਾਹ ਨੇ ਸਾਡੇ ਤੇ ਸ਼ਾਇਦ ਕਿਰਪਾ ਹੀ ਕੀਤੀ ਵੀ ਅਕਲ ਦੇਣੀ ਆ ਭਾਈ ਤੁਹਾਨੂੰ, ਉਹ ਅਕਲ ਦੇਣ ਦੇ ਲਈ ਲਾ ਲੈਂਦੇ ਅਸੀਂ, ਚੰਗਾ ਹੀ ਮੰਨ ਲੈਂਦੇ, ਤੇਰਾ ਕੀਆ ਮਿੱਠਾ ਲਾਗੇ। ਤੋ ਇੱਥੇ 1947 ਮੌਕੇ ਸਾਨੂੰ ਉਹਨਾਂ ਹਿੰਦੂਆਂ ਦੇ ਵੱਸ ਪਾ ਦਿੱਤਾ ਜਿਨ੍ਹਾਂ ਦੇ ਬਾਰੇ ਸਾਡਾ ਇਤਿਹਾਸ ਗਵਾਹ ਹੈ ਕਿ ਖਾਲਸੇ ਦੀ ਦਸਤਾਰ ਜਿਹੜੀ ਆ, ਜੇ ਉਹ ਅੱਧੀ ਪਾੜ ਕੇ ਪਾਈ ਗਈ ਆ ਤਾਂ ਉਹ ਇਸ ਹਿੰਦੂ ਕੌਮ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਬਚਾਉਣ ਦੇ ਲਈ। ਆਪ ਮੰਨਦੇ ਨੇ ਕਿ ਪੱਛਮ ਵੱਲੋਂ ਆਉਣ ਵਾਲੇ ਹਮਲਾਵਰਾਂ ਦਾ ਮੂੰਹ ਮੋੜ ਦਿੱਤਾ ਖਾਲਸੇ। ਆਪ ਇਹ ਗੱਲ ਕਹਿੰਦੇ ਹੈ ਕਿ ਇਸ ਖਾਲਸੇ ਨੇ 9ਵੇਂ ਪਾਤਸ਼ਾਹ ਦੀ ਸ਼ਹਾਦਤ ਹੈ ਜਾਂ ਬਾਅਦ ਵਿੱਚ 18ਵੀਂ ਸਦੀ ਦੀਆਂ ਤੇਗਾਂ ਮਾਰੀਆਂ ਖਾਲਸੇ ਨੇ। ਇਹ ਸਾਰੀ ਗੱਲ ਆਪ ਜਾਣਦੇ ਆ, ਮੰਨਦੇ, ਕਰਦੇ। ਹੋਣਾ ਤਾਂ ਇਹ ਚਾਹੀਦਾ ਸੀ ਕਿ ਇਹਨਾਂ ਘਾਲਣਾਵਾਂ ਦਾ, ਇਹਨਾਂ ਕੁਰਬਾਨੀਆਂ ਦਾ ਇਸ ਤਰੀਕੇ ਨਾਲ ਗੱਲ ਕਰਦੇ ਕਿ ਦੁਨੀਆ ਕਹਿੰਦੀ ਵੀ ਠੀਕ ਆ, ਕਿਸੇ ਵੇਲੇ ਹਿੰਦੂ ਜਿਹੜੇ ਸੀ ਉਹ ਇੰਨੇ ਜੋਗੇ ਨਹੀਂ ਸੀ, ਪਰ ਜਦੋਂ 1947 ਤੋਂ ਬਾਅਦ ਰਾਜਨੀਤਿਕ ਤੌਰ ਤੇ ਉਹਨਾਂ ਦੇ ਹੱਥ 'ਚ ਤਾਕਤ ਆਈ, ਸਿਆਸੀ ਸੱਤਾ ਆਈ, ਕਿਸੇ ਬੰਦੇ ਦੀ ਪਰਖ ਉਦੋਂ ਹੁੰਦੀ ਹੈ ਅਸਲ ਵਿੱਚ ਜਦੋਂ ਉਹਦੇ ਕੋਲੇ ਤਾਕਤ ਹੁੰਦੀ। ਤੇ ਤਾਕਤ ਜਦੋਂ ਆਈ ਉਸ ਮੌਕੇ ਇਹਨਾਂ ਨੇ ਸਿੱਖਾਂ ਨਾਲ ਇੰਨਾ ਚੰਗਾ ਵਿਹਾਰ ਕੀਤਾ ਕਿ ਇਹਨਾਂ ਨੇ ਸਿੱਖਾਂ ਤੋਂ ਕਹਾਤਾ ਕਿ ਯਾਰੋ ਜੇ ਸਿੱਖਾਂ ਦਾ ਕਿਸੇ ਨੇ ਪਿਆਰ ਕੀਤਾ,
ਸਤਿਕਾਰ ਕੀਤਾ ਤਾਂ ਹਿੰਦੂ ਨੇ ਕੀਤਾ। ਇਹ ਗੱਲ ਬਣ ਸਕਦੀ ਸੀ ਪਰ ਨਹੀਂ ਬਣੀ। ਇਹੀ ਉਹ ਰਾਵਜ ਹੈ ਜਿਹਨੂੰ ਸਾਨੂੰ ਸਮਝਣ ਦੀ ਲੋੜ ਹੈ ਕਿ ਦਸ਼ਮੇਸ਼ ਪਾਤਸ਼ਾਹ ਸਾਨੂੰ ਗੁਰੂ ਘਰ ਸਾਨੂੰ ਸਮਝਾਉਣਾ ਚਾਹੁੰਦਾ ਹੈ ਕਿ ਭਾਈ ਆਪਦਾ ਰਾਜ ਭਾਗ ਲਵੋ, ਨਾ ਹਿੰਦੂ ਦੇ ਮੁਤਾਜ ਹੋ ਕੇ ਜੀਵੋ, ਨਾ ਮੁਸਲਮਾਨ ਦੇ ਮੁਤਾਜ ਹੋ ਕੇ ਜੀਵੋ, ਨਾ ਈਸਾਈਆਂ ਦੇ ਮੁਤਾਜ ਬਣ ਕੇ ਜੀਓ। ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੀਏ ਤੂੰ ਐਵੇਂ ਰਖਸੀ ਜੀਓ ਸਰੀਰੋ ਲੈ। ਤੇ ਇਹ ਜੀ ਜ਼ਿੰਦਗੀ ਨਾਲੋਂ ਤਾਂ ਮੇਰੀ ਤੂੰ ਬਹੁਤ ਲੈ, ਮੈਨੂੰ ਮੇਰੀ ਜਾਨ ਕੱਢ ਲੈ। ਬਹੁਤ ਪਿਆਰੀ ਹੈ ਇਹ ਜੀ ਜ਼ਿੰਦਗੀ ਨਾਲੋਂ, ਵਧੀਆ ਕਿਤੇ ਵਧੀਆ। तो हिंदू भाईचारे ने 1947 मौके जो वादे किए सी वो सारे तोड़ के 26 जनवरी 1950 ਨੂੰ ਜਿਹੜਾ ਸੰਵਿਧਾਨ ਲਾਗੂ ਕੀਤਾ ਆਪਦੇ ਵੱਲੋਂ ਤੇ ਬੜੀ ਵੱਡੀ ਇਹਨਾਂ ਨੇ ਮੱਲ ਮਾਰੀ। ਪਰ ਇਹਨਾਂ ਦਾ ਇਹ ਲਿਖਿਆ ਜਾਣਾ ਕਿ ਸਿੱਖ ਤਾਂ ਹਿੰਦੂ ਨੇ, ਸੰਵਿਧਾਨ ਦੀ ਧਾਰਾ 25(2)(b) ਜਿਹਨੂੰ ਕਹਿੰਦੇ ਆ, ਉਹ ਅਸਲ ਵਿੱਚ ਇਹਨਾਂ ਦੇ ਜਿੱਤੀਆਂ ਨੇ। ਜਿਉਂ-ਜਿਉਂ ਸਮਾਂ ਬੀਤੂਗਾ ਤਿਉਂ-ਤਿਉਂ ਸਾਰੇ ਸੰਸਾਰ ਦੇ ਵਿੱਚ ਖਾਲਸੇ ਦੀ ਚੜ੍ਹਤ ਵੱਧ ਰਹੀ ਹੈ, ਵਧੇਗੀ। ਲੋਕ ਦੂਜੀਆਂ ਕੌਮਾਂ ਦੇ, ਦੂਜਿਆਂ ਧਰਮਾਂ ਦੇ, ਦੂਜਿਆਂ ਫਲਸਫਿਆਂ ਦੇ ਮਾਹਿਰ ਜਦੋਂ ਸਿੱਖੀ ਨੂੰ ਸਮਝਣਗੇ, ਸਿੱਖਾਂ ਨੂੰ ਸਮਝਣਗੇ, ਉਹ ਇਹਨਾਂ ਨੂੰ ਕਹਿਣਗੇ ਕਿ ਚੰਗੇ ਬੰਦੇ ਆ, ਸਿੱਖਾਂ ਨੂੰ ਹਿੰਦੂ ਦੱਸੀ ਜਾਂਦੇ, ਕਿੱਡੇ ਕਮਾਲ ਦੇ ਬੰਦੇ ਆ ਬਈ। ਸੋ ਇਹ ਜਲੂਸ ਆਪਦਾ ਇਹਨਾਂ ਨੇ ਕੱਢਿਆ, ਸਿੱਖਾਂ ਨੂੰ ਹਿੰਦੂ ਲਿਖਿਆ। ਤੇ ਅੱਜ ਤੱਕ 100 ਤੋਂ ਉੱਪਰ ਸੋਧਾਂ ਇਸ ਸੰਵਿਧਾਨ ਵਿੱਚ ਹੋ ਚੁੱਕੀਆਂ ਨੇ। ਜਿਵੇਂ ਡਾਕਟਰ ਅੰਬੇਦਕਰ ਨੇ ਕਿਹਾ ਸੀ ਨਾ ਵੀ ਜੇਕਰ ਇਹਨੂੰ ਚੰਗੇ ਤਰੀਕੇ ਨਾਲ ਲਾਗੂ ਨਾ ਕੀਤਾ ਗਿਆ, ਇਹਦੀ ਭਾਵਨਾ ਜਿਹੜੀ ਆ ਮਾਰ ਦਿੱਤੀ ਗਈ, ਫਿਰ ਉਹਨੂੰ ਅੱਗ ਲਾਉਣ ਵਾਲਾ ਵੀ ਸਭ ਤੋਂ ਪਹਿਲਾ ਬੰਦਾ ਮੈਂ ਹੋਊਗਾ। ਹਾਲਾਂਕਿ ਕਿਹਾ ਇਹ ਜਾ ਰਿਹਾ ਕਿ ਇਹ ਸੰਵਿਧਾਨ ਮੈਂ ਬਣਵਾਇਆ ਜਾਂ ਮੈਂ ਇਹਦੇ ਚ ਮੋਢੀ ਬੰਦਾ ਸੀ। ਖੈਰ, ਭਾਰਤੀ ਸੰਵਿਧਾਨ ਦੇ ਵਿੱਚ 100 ਤੋਂ ਵੱਧ ਸੋਧਾਂ ਕੀਤੀਆਂ ਗਈਆਂ ਨੇ ਹਿੰਦੂ ਹਿੱਤ ਵਿੱਚ, ਹਿੰਦੂਆਂ ਦੇ ਹਿੱਤ ਪੂਰਨ ਲਈ। ਸਿੱਖਾਂ ਦੇ ਹਿੱਤ ਪੂਰਨ ਲਈ ਸਿਰਫ ਇੱਕ ਸੋਧ ਦੀ ਲੋੜ ਆ ਕਿ ਸਿੱਖਾਂ ਦੀ ਉਹ ਜਿਹੜੀ ਧਾਰਾ 25(2)(b) ਚ ਹਿੰਦੂ ਲਿਖਿਆ ਸਿੱਖਾਂ ਨੂੰ। ਹੁਣ ਏਜੰਡਾ ਇਹ ਹੈ ਕਿ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ। ਇਹ ਸਿੱਖ ਤਾਂ ਤੁਸੀਂ ਹੋ ਪਰ ਤੁਸੀਂ ਅਸਲ ਵਿੱਚ ਹਿੰਦੂਆਂ ਦਾ ਹਿੱਸਾ ਵਾ। ਠੀਕ ਆ, ਜਿਵੇਂ ਹੋਰ ਬਹੁਤ ਸਾਰੇ ਤਰ੍ਹਾਂ ਦਾ ਹਿੰਦੂ ਹੈ, ਹਿੰਦੂ ਦੀ ਵੈਰਾਇਟੀ ਬੜੀ ਅਜੀਬੋ-ਗਰੀਬ ਆ। ਕ੍ਰਿਸ਼ਨ ਨੂੰ, ਰਾਮ ਨੂੰ ਗਾਲਾਂ ਕੱਢਣ ਵਾਲਾ ਵੀ ਹਿੰਦੂ ਉਨਾ ਹੀ ਵਧੀਆ ਹਿੰਦੂ ਹੈ, ਜਿਹੜਾ ਰਾਮ ਤੇ ਕ੍ਰਿਸ਼ਨ ਨੂੰ ਭਗਵਾਨ ਮੰਨਦਾ ਉਹ ਵੀ ਉਨਾ ਹੀ ਵਧੀਆ ਹਿੰਦੂ ਹੈ। ਹਰ ਤਰ੍ਹਾਂ ਦਾ ਜਿਹੜਾ ਹਿੰਦੂ ਹੈ ਉਹ ਮਿਲ ਜਾਂਦਾ। ਤੇ ਜਿਹੜਾ ਸਿੱਖ ਵਾ ਉਹਨੂੰ ਵੀ ਆਪਦੇ ਉਸ ਜਗਾੜਮੈਂਟ ਦਾ ਇੱਕ ਹਿੱਸਾ ਬਣਾਉਣ ਦੇ ਲਈ ਸੰਵਿਧਾਨ ਦੇ ਰਾਹੀਂ ਸਿੱਖਾਂ ਨੂੰ ਘੇਰਿਆ ਗਿਆ। ਪਰ ਇਹ ਗੱਲ ਬਣਦੀ ਨਹੀਂ ਹੁੰਦੀ। ਇਹਨਾਂ ਨੂੰ ਲੱਗਦਾ ਸੀ ਵੀ ਬਣ ਜਾਊਗੀ, ਪਰ ਬਣਦੀ ਨਹੀਂ ਹੈ। ਵਾਰ-ਵਾਰ ਗੁਰੂ ਦੇ ਪਿਆਰੇ ਖਾਲਸੇ ਨੇ ਆਪਦੀ ਹੋਂਦ ਹਸਤੀ ਨੂੰ ਬਚਾਉਣ ਲਈ, ਪ੍ਰਚੰਡ ਕਰਨ ਲਈ, ਉਜਾਗਰ ਕਰਨ ਲਈ, ਪ੍ਰਗਟ ਕਰਨ ਲਈ ਜਿਸ ਤਰੀਕੇ ਦੇ ਹੰਭਲੇ ਮਾਰੇ ਆ, ਉਹਨੇ ਸਾਰੀ ਦੁਨੀਆ ਨੂੰ ਦੱਸਤਾ ਕਿ ਸਿੱਖ ਜਿਹੜੇ ਆ ਉਹ ਤਾਂ ਹਿੰਦੂ ਤੋਂ ਆਪਦੀ ਜਿਹੜੀ ਆ ਕੌਮ ਨੂੰ, ਆਪਦੇ ਧਰਮ ਨੂੰ, ਆਪਦੇ ਹਿੱਤਾਂ ਨੂੰ, ਆਪਦੇ ਜਜ਼ਬਾਤਾਂ ਨੂੰ ਖਤਰਾ ਸਮਝਦੇ ਆ। ਸਿੱਖ ਕਿਵੇਂ ਹਿੰਦੂ ਹੋ ਸਕਦਾ? ਜਦੋਂ ਇਹ ਕਹਿੰਦੇ ਸਿੱਖ ਤਾਂ ਹਿੰਦੂ ਨੇ, ਦੁਨੀਆ ਹੱਸਦੀਆਂ ਨੇ ਵੀ ਉਹ ਤਾਂ ਕਹਿੰਦੇ ਸਾਨੂੰ ਖਤਰਾ ਹੀ ਤੁਹਾਡੇ ਤੋਂ ਹੈ। ਔਰ ਇਸ ਵੇਲੇ ਸਭ ਤੋਂ ਵੱਡਾ ਮੂਰਖ ਬੰਦਾ ਉਹ ਆ ਜਿਹੜਾ ਕਹਿੰਦਾ ਹੈ ਕਿ ਸਿੱਖਾਂ ਨੂੰ ਹਿੰਦੂਆਂ ਤੋਂ ਕੋਈ ਖਤਰਾ ਨਹੀਂ। ਔਰ ਪਿੱਛੇ ਜੇ ਤਰਲੋਚਨ ਸਿੰਘ ਦਾ ਇੱਕ ਲੇਖ ਸੀਗਾ, ਉਹਨੇ ਵੀ ਏਦਾਂ ਦੀਆਂ ਜਬਰੀਆਂ ਮਾਰੀਆਂ ਸੀ। ਹੋਰ ਵੀ ਬੜੇ ਆ ਇਸ ਵੇਲੇ ਤਾਂ ਸੁੱਖ ਨਾਲ ਬੀਜੇਪੀ ਦੇ ਝੰਡੇ ਹੇਠ ਹਜ਼ਾਰਾਂ ਲੋਕ ਜਿਹੜੇ ਆ ਉਹ ਭੇਡ ਬੱਕਰੀਆਂ ਵਾਂਗੂ ਖਾਲਸੇ ਦੀ ਵੱਖਰੀ ਅਤੇ ਵਿਲੱਖਣ ਹੋਂਦ ਹਸਤੀ ਨੂੰ ਚੈਲੰਜ ਕਰਦੇ ਹੋਏ ਉਹ ਬੀਜੇਪੀ ਦਾ, RSS ਦਾ ਝੰਡਾ ਚੱਕਣ ਜਾ ਰਹੇ ਨੇ। ਹਕੀਕਤ ਇਹ ਹੈ ਕਿ ਸਿੱਖਾਂ ਦੇ ਉੱਤੇ ਕਾਂਗਰਸ ਨੇ ਜੋ ਜ਼ੁਲਮ ਕੀਤੇ ਉਹਦੇ ਬਦਲੇ 'ਚ ਖਾਲਿਸਤਾਨ ਦੀ ਲਹਿਰ ਉੱਠ ਗਈ। ਹੁਣ ਇੱਕ ਇਸ ਤਰ੍ਹਾਂ ਦੀ ਕੌਮ ਕਿੰਨਾ ਕੁ ਲੜ ਭਿੜ ਸਕਦੀ ਸੀ, ਪਰ ਫਿਰ ਵੀ ਗੁਰੂ ਦੇ ਪਿਆਰੇ ਖਾਲਸੇ ਨੇ ਕੋਈ ਕਸਰ ਨਹੀਂ ਛੱਡੀ। ਤੇ ਅਗਲਾ ਜਿਹੜਾ ਦੌਰ ਆ ਉਹ ਫਿਰ ਭਾਰਤੀ ਹਕੂਮਤ ਨੇ ਹੁਣ ਇਹ ਮਿਥਿਆ ਹੈ ਕਿ ਜਿਹੜਾ ਸਿੱਖਾਂ ਦੇ ਮਨਾਂ ਦੇ ਵਿੱਚ ਖਾਲਿਸਤਾਨ ਦਾ ਸੰਕਲਪ ਹੈ ਜਾਂ ਰਾਜ ਕਰੇਗਾ ਖਾਲਸਾ ਦਾ ਸੰਕਲਪ ਹੈ, ਇਹਨੂੰ ਡਿਲੀਟ ਕਰਨ ਦੇ ਲਈ ਇਹਨਾਂ ਨੂੰ ਸੈਕੂਲਰ ਅਤੇ ਨੈਸ਼ਨਲਿਸਟ ਬਣਾਇਆ ਜਾਵੇ, ਰਾਸ਼ਟਰਵਾਦੀ ਤੇ ਧਰਮ ਨਿਰਪੱਖ। ਤੇ ਜਿਹੜਾ ਧਰਮ ਨਿਰਪੱਖ ਤੇ ਰਾਸ਼ਟਰਵਾਦੀ ਸਿੱਖ ਹੁੰਦਾ ਨਾ, ਉਹ ਫਿਰ ਮਹਾਤਮਾ ਗਾਂਧੀ ਦੇ ਪੂਰਾ ਫਿੱਟ ਬੈਠਦਾ, ਉਹ ਪੂਰਾ ਫਿੱਟ ਬੈਠਦਾ RSS ਵਾਲਿਆਂ ਦੇ।
ਉਹ ਪੂਰਾ ਫਿੱਟ ਉਵੇਂ ਦਾ ਬਣ ਜਾਂਦਾ ਜਿਵੇਂ ਗਿਆਨੀ ਜੈਲ ਸਿੰਘ ਸੀਗਾ, ਜਿਹਦੇ ਅੱਖਾਂ ਦੇ ਸਾਹਮਣੇ ਰਾਸ਼ਟਰਪਤੀ ਦੀ ਕੁਰਸੀ ਤੇ ਬੈਠੇ ਨੂੰ ਵੀ ਭੋਰਾ ਸ਼ਰਮ ਨਹੀਂ ਸੀ ਆ ਰਹੀ ਕਿ ਮੇਰੇ ਧਰਮ ਦੇ ਅਸਥਾਨ ਦੇ ਉੱਤੇ ਉਹ KPS ਗਿੱਲ ਮਾਰਕਾ, ਬੇਅੰਤੇ ਬੁੱਚੜ ਮਾਰਕਾ, ਈਵਨ ਕਿ ਬਾਦਲ ਉਹਨਾਂ ਨੇ ਵੀ ਕਦੇ ਕਦੇ ਹੇਜ ਜਾ ਜਾਗਦਾ। ਉਹ ਇਹਨਾਂ ਦੀ ਸਿਆਸੀ ਲੋੜ ਹੁੰਦੀ ਹੈ, ਜਿਵੇਂ ਅੱਜ ਕੱਲ੍ਹ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਤੇ ਉਹਨਾਂ ਨੂੰ ਬੁਖਾਰ ਚੜਿਆ ਹੋਇਆ, ਕਹਿੰਦੇ ਰਾਸ਼ਟਰਪਤੀ ਨੂੰ ਮਿਲ ਜਾਣਾ। ਤੇ ਸਾਡੀਆਂ ਮਜਬੂਰੀਆਂ ਲੋੜਾਂ ਹੁੰਦੀਆਂ ਨੇ, ਰਣਨੀਤਿਕ ਤੌਰ ਤੇ ਕਦੇ ਕਦੇ ਅਸੀਂ ਵੀ ਸਮਝਦੇ ਤਾਂ ਸਭ ਕੁਝ ਹੁੰਦੀ ਹੈ ਕੌਮ, ਪਰ ਚੁੱਪ ਕਰ ਜਾਂਦੀ। ਖੈਰ ਗੱਲ ਇਹ ਚੱਲ ਰਹੀ ਹੈ ਕਿ ਸਾਡੀ ਕੌਮ ਨੂੰ ਭਾਰਤੀ ਸੰਵਿਧਾਨ ਦੇ ਰਾਹੀਂ ਸੰਵਿਧਾਨਕ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ, ਤੇ ਇਸ ਗੱਲ ਦੇ ਖਿਲਾਫ 1950 ਤੋਂ ਹੀ ਸਿੱਖ ਜਿਹੜੇ ਆ ਉਹ ਆਪਦਾ ਝੰਡਾ ਬੁਲੰਦ ਕਰੀ ਬੈਠੇ। ਪਰ ਅੱਜ ਇੰਨੇ ਲੰਮੇ ਸਫ਼ਰ ਤੋਂ ਬਾਅਦ ਜਿਹੜੀ ਅੱਜ ਦੀ ਸਾਡੀ ਪੀੜ੍ਹੀ ਆ, ਅੱਜ ਸਾਡੇ ਬਹੁਤ ਸਾਰੇ ਲੋਕ ਨੇ, ਉਹ ਭੰਬਲ ਭੂਸੇ ਵਿੱਚ ਪੈਂਦੇ ਦਿਖ ਰਹੇ, ਧਰਮ ਭੁਲੇਖਿਆਂ 'ਚ ਪੈਂਦੇ ਦਿਖ ਰਹੇ। ਤੇ ਉਹਨਾਂ ਸਾਰਿਆਂ ਦੇ ਲਈ ਅੱਜ ਦਾ ਦਿਨ ਇੱਕ ਲਾਹਨਤ ਭਰਿਆ ਦਿਨ ਵਾ, ਜਦੋਂ 26 ਜਨਵਰੀ ਮਨਾਈ ਜਾ ਰਹੀ ਹੋਵੇ, ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨ ਦੇ ਦਿਹਾੜੇ ਵਜੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹੋਣ। ਉਹਨਾਂ ਨੂੰ ਆਪਦੀ ਆਤਮਾ ਦੇ ਸਾਹਮਣੇ, ਸ਼ੀਸ਼ੇ ਦੇ ਸਾਹਮਣੇ ਖੜ ਕੇ ਪੁੱਛਣਾ ਚਾਹੀਦਾ ਹੈ ਆਪਦੇ ਆਪ ਨੂੰ ਕਿ ਰਾਸ਼ਟਰਵਾਦੀ ਨੈਸ਼ਨਲਿਸਟ ਸਿੱਖ ਬਣ ਕੇ ਮੈਂ ਆਪਦੀ ਕੌਮ ਦੇ ਸਿਧਾਂਤਾਂ ਦਾ ਕਿੱਡਾ ਵੱਡਾ ਵੈਰੀ ਬਣ ਜਾਂਦਾ, ਮੈਂ ਆਪਦੀ ਕੌਮ ਦੇ ਹਿੱਤਾਂ ਦਾ ਕਿੱਡਾ ਵੱਡਾ ਕਾਤਲ ਬਣ ਜਾਂਦਾ, ਮੈਂ ਉਸ ਧਿਰ ਦਾ ਹਿੱਸਾ ਬਣ ਜਾਂਦਾ ਜਿਹੜੀ ਧਿਰ ਸਿੱਖੀ ਅਤੇ ਸਿੱਖਾਂ ਦਾ ਸਦਾ ਲਈ ਭੋਗ ਪਾ ਕੇ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਚਾਹੁੰਦੀ। ਸੋ ਭਾਰਤੀ ਸੰਵਿਧਾਨ ਦੇ ਰਾਹੀਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਵਾਲਾ ਜਿਹੜਾ ਪ੍ਰੋਜੈਕਟ ਵਾ, ਉਹਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਸਾਰੇ ਸੰਸਾਰ ਦੇ ਵਿੱਚ ਉਹ ਸਾਰੇ ਗੁਰਸਿੱਖ ਪਿਆਰੇ ਕਲਗੀਧਰ ਦੇ ਲਾਲ ਨੇ, ਜਿਨ੍ਹਾਂ ਦੀ ਉਸ ਮਾਤਾ ਦੇ ਮਾਲ ਨਾਲ ਟੱਕਰ ਵਾ, ਜਿਹੜੇ ਸਿੱਖਾਂ ਨੂੰ ਇਸ ਸੰਵਿਧਾਨ ਦੇ ਹੱਕ ਵਿੱਚ, ਹਮਾਇਤ ਵਿੱਚ ਖੜਾ ਕਰਨਾ ਚਾਹੁੰਦੇ। ਇੱਥੇ ਬਹੁਤ ਘੱਟ ਲੋਕ ਨੇ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਤਿਰੰਗਾ ਝੰਡਾ ਉਹ ਹੈ ਜਿਹਦੇ ਵਿੱਚ ਸਿੱਖਾਂ ਦਾ ਰੰਗ ਨਹੀਂ ਪਾਇਆ ਗਿਆ। ਇੱਕ ਨਹੀਂ, ਦੋ ਨਹੀਂ, ਬੇਸ਼ੁਮਾਰ ਇਹੋ ਜਿਹੀਆਂ ਕਿਤਾਬਾਂ ਨੇ ਇਤਿਹਾਸ ਦੀਆਂ ਕਿ ਜਦੋਂ ਭਾਰਤ ਦਾ ਕੌਮੀ ਝੰਡਾ ਬਣਨਾ ਸੀ ਤਾਂ ਮਹਾਤਮਾ ਗਾਂਧੀ ਤੇ ਹੋਰ ਇਹੋ ਜਿਹੇ ਹਿੰਦੂ ਅੱਤਵਾਦੀਆਂ ਨੇ ਪੂਰੀ ਜਿੱਦ ਫੜ ਲਈ ਕਿ ਅਸੀਂ ਕਿਸੇ ਵੀ ਰੂਪ ਦੇ ਵਿੱਚ ਸਿੱਖਾਂ ਦਾ ਵਿੱਚ ਰੰਗ ਨਹੀਂ ਪੈਣ ਦੇਣਾ, ਕਿਉਂਕਿ ਸਿੱਖ ਤਾਂ ਹਿੰਦੂ ਨੇ, ਕੌਮਾਂ ਚਾਰ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ। ਪਰ ਜਦੋਂ ਝੰਡਾ ਬਣਿਆ 3 ਰੰਗਾਂ ਦਾ, ਕਿਹੜੀ ਕੌਮ ਦਾ ਵਿੱਚ ਰੰਗ ਨਹੀਂ ਹੈ, ਉਹ ਸਿੱਖਾਂ ਦਾ ਰੰਗ ਵਿੱਚ ਨਹੀਂ ਪਾਇਆ ਗਿਆ। ਉਹ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਇਸ ਬਹਿਸ ਵਿੱਚ ਨੇ ਕਿ ਸਿੱਖਾਂ ਦਾ ਇਹ 'ਚ ਰੰਗ ਹੈ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚੋਂ ਇਹ ਨੁਕਤਾ ਚੰਗੀ ਤਰ੍ਹਾਂ ਸਮਝ ਲਓ ਕਿ ਸਿੱਖਾਂ ਦਾ ਇਹਦੇ ਵਿੱਚ ਰੰਗ ਨਹੀਂ ਪਾਇਆ। ਇਹ ਤਿਰੰਗਾ ਝੰਡਾ ਜਿਹੜਾ ਹੈ, ਉਹਨੂੰ ਸਲਾਮੀਆਂ ਦੇਣ ਮੌਕੇ ਆਪਾਂ ਭੁੱਲ ਜਾਂਦੇ ਆ ਕਿ ਇਹ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਬੰਬਾਰਮੈਂਟ ਕਰਦੇ ਟੈਂਕਾਂ ਤੇ ਤੋਪਾਂ ਦੇ ਗੋਲੇ, ਉਹ ਇਹਨਾਂ ਉੱਤੇ ਇਹ ਝੰਡਾ ਝੂਲਦਾ। ਜਦੋਂ ਦਰਬਾਰ ਸਾਹਿਬ ਨੂੰ, ਅਕਾਲ ਤਖਤ ਸਾਹਿਬ ਨੂੰ ਉਹਨਾਂ ਨੇ ਨਿਸ਼ਾਨਾ ਬਣਾਇਆ ਤਾਂ ਇੱਥੇ ਜਿੱਤ ਦੇ, ਫਤਿਹ ਦੇ ਝੰਡੇ ਦੇ ਰੂਪ ਦੇ ਵਿੱਚ ਵੀ ਉਹਨਾਂ ਨੇ ਤਿਰੰਗਾ ਲਾਇਆ ਸੀ। ਇਹ ਤਿਰੰਗਾ ਜਿਹੜਾ ਹੈ ਸਿੱਖਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ, ਤੇ ਸਾਡੇ ਬੰਦੇ ਨੂੰ ਸਲਾਮੀਆਂ ਦਿੰਦੇ ਫਿਰਦੇ। ਪਰ ਫਿਰ ਵੀ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਦੇ ਵਾਰਸ ਜਿਹੜੇ ਆ, ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨਾਂ ਭਾਰਤ ਦੇ ਜਿਹੜੇ ਚਿੰਨ੍ਹ ਨੇ, ਸੰਵਿਧਾਨ ਅਤੇ ਤਿਰੰਗਾ, ਇਹਨਾਂ ਦਾ ਵਿਰੋਧ ਜਿਹੜਾ ਹੈ ਉਹ ਕਰਦੇ ਰਹਿੰਦੇ ਆ। ਉਹ ਕੱਲ੍ਹ ਨੂੰ ਵੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸਿੱਖ ਜਥੇਬੰਦੀਆਂ ਨੇ ਪ੍ਰੋਗਰਾਮ ਲਿਖੇ ਆ। ਅੰਮ੍ਰਿਤਸਰ ਦੇ ਵਿੱਚ ਇੱਥੇ ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਜਿਹੜਾ ਹੈ ਸੰਵਿਧਾਨਕ ਬੇਇਨਸਾਫੀਆਂ ਤੇ ਧੱਕੇਸ਼ਾਹੀਆਂ ਦੇ ਖਿਲਾਫ, ਜਿਹੜਾ ਬੰਦੀ ਸਿੰਘਾਂ ਨਾਲ ਬੇਇਨਸਾਫੀ ਹੋ ਰਹੀ ਆ, ਬਾਈਬਲ ਕਲਾਂ ਗੋਲੀ ਕਾਂਡ ਤੇ ਹੋਰ ਜਿਹੜੀਆਂ ਸਿੱਖਾਂ ਦੀਆਂ ਝੂਠੇ ਕੇਸਾਂ 'ਚ ਗ੍ਰਿਫਤਾਰੀਆਂ ਹੋ ਰਹੀਆਂ, ਇਹ ਸਾਰੇ ਮਸਲਿਆਂ ਦੇ ਲਈ ਅੰਮ੍ਰਿਤਸਰ ਦੇ ਵਿੱਚ ਬਹੁਤ ਰੋਹ ਭਰਪੂਰ ਜਿਹੜਾ ਹੈਗਾ ਇੱਥੇ ਮੁਜ਼ਾਹਰਾ ਉਹ ਕੱਲ੍ਹ ਦਾ ਰੱਖਿਆ ਹੋਇਆ, ਜਿਹਦੇ ਵਿੱਚ ਸਿੱਖ ਨੌਜਵਾਨ ਜਥੇਬੰਦੀਆਂ ਨੇ ਬਹੁਤ ਸਰਗਰਮੀ ਨਾਲ ਹਿੱਸਾ ਲੈਣਾ ਹੈ। ਦੁਨੀਆ ਭਰ ਦੇ ਵਿੱਚ ਜਦੋਂ 26 ਜਨਵਰੀ ਨੂੰ ਲਾਲ ਕਿਲੇ ਤੇ ਤਿਰੰਗਾ ਝੰਡਾ ਝੂਲਦਾ ਦੇਖਣ ਦੀ ਉਸ ਮੌਕੇ ਗੱਲ ਹੋਊਗੀ,
ਉਦੋਂ ਸਾਡੀ ਕੌਮ ਦੇ ਅੰਦਰ ਇਹ ਹੋਣਾ ਚਾਹੀਦਾ ਕਿ ਪਿਛਲੇ ਸਾਲ ਸਾਡੇ ਭਰਾ, ਸਾਡੀ ਕੌਮ ਦੇ ਹੀਰੋ ਵਾਂ ਪਿੰਡ ਵਾਲੇ ਭਾਈ ਜਗਰਾਜ ਸਿੰਘ ਨੇ ਜਿਵੇਂ ਖਾਲਸਾਈ ਸਿਧਾਂਤਾਂ ਅਨੁਸਾਰ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਹੋਇਆਂ ਲਾਲ ਕਿਲੇ ਉੱਤੇ ਖਾਲਸਾਈ ਝੰਡਾ ਝੁਲਾਇਆ ਸੀ, ਉਵੇਂ ਸਾਨੂੰ ਹਰ ਵਾਰੀ ਅਹਿਦ ਕਰਨਾ ਚਾਹੀਦਾ ਕਿ ਸੱਚੇ ਪਾਤਸ਼ਾਹ ਸਾਡੀ ਕੌਮ ਨੂੰ ਹੋਰ ਚੜ੍ਹਦੀ ਕਲਾ ਬਖਸ਼। ਕੱਲ੍ਹ ਨੂੰ ਅੰਮ੍ਰਿਤਸਰ ਦੇ ਵਿੱਚ ਸਮਾਗਮ ਦੇ ਵਿੱਚ ਭਾਈ ਜਗਰਾਜ ਸਿੰਘ ਦਾ ਸਨਮਾਨ ਵੀ ਕੀਤਾ ਜਾਣਾ ਜਿਨ੍ਹਾਂ ਨੇ ਲਾਲ ਕਿਲੇ ਤੇ ਝੰਡਾ ਝੁਲਾਇਆ ਸੀ। ਔਰ ਸਾਨੂੰ ਇਸ ਮੌਕੇ ਇਹ ਵੀ ਚੇਤੇ ਹੈ ਕਿ ਲਾਲ ਕਿਲੇ ਤੇ ਝੰਡਾ ਝੁਲਾਉਣ ਦਾ ਹੋਕਾ ਜਿਹੜਾ ਸੀ ਜਿਨ੍ਹਾਂ ਕਿਸਾਨ ਲੀਡਰਾਂ ਨੇ ਦਿੱਤਾ ਸੀ, ਬਾਅਦ ਵਿੱਚ ਉਹ ਇਸ ਗੱਲ ਤੋਂ ਖੜੇ ਪੈਰ ਮੁੱਕਰ ਗਏ ਔਰ ਝੂਠ ਬੋਲਦੇ ਰਹੇ। ਅੱਜ ਵੀ ਉਹਨਾਂ ਨੂੰ ਉਹਨਾਂ ਦਾ ਆਪਦਾ ਝੂਠ ਹਰ ਸਾਲ 26 ਜਨਵਰੀ ਨੂੰ ਘੇਰਿਆ ਕਰੇਗਾ। ਸੋਸ਼ਲ ਮੀਡੀਆ ਉੱਤੇ ਉਹ ਵੀਡੀਓਜ਼ ਬਾਰ-ਬਾਰ ਘੁੰਮ ਕੇ ਸਾਹਮਣੇ ਆਇਆ ਕਰਨਗੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਇਹ ਹੋਕਾ ਦਿੱਤਾ, ਸੱਦਾ ਦਿੱਤਾ ਕਿ ਮੋਦੀ ਦੀ ਹਿੱਕ ਤੇ ਟਰੈਕਟਰ ਚਲਾਉਣੇ। ਤੇ ਜਦੋਂ ਲਾਲ ਕਿਲੇ ਉੱਤੇ ਖਾਲਸੇ ਪਰਚਮ ਝੂਲ ਗਿਆ ਤਾਂ ਫਿਰ ਉਹਨਾਂ ਨੇ ਇਸ ਗੱਲ ਤੋਂ ਟਾਲਾ ਵੱਟ ਲਿਆ। ਉਲਟਾ ਉਹਨਾਂ ਨੇ ਕਿਹਾ ਕਿ ਇਹ ਸਰਦਾਰ ਨਹੀਂ, ਇਹ ਗਦਾਰ ਲੋਕ ਨੇ। ਅੱਜ ਇਸ ਗੱਲ ਦਾ ਇੱਕ ਵਰ੍ਹਾ ਬੀਤ ਜਾਣ ਦੇ ਉੱਤੇ ਸਾਰੀ ਦੁਨੀਆ ਜਿਹੜੀ ਆ ਉਹ ਜਾਣ ਗਈ ਆ ਕਿ ਕੌਣ ਸਰਦਾਰ ਆ ਤੇ ਕੌਣ ਗਦਾਰ ਆ। ਤੇ ਅੱਜ ਦੀ ਤਰੀਕ ਦੇ ਵਿੱਚ 1 ਸਾਲ ਬਾਅਦ ਜਦੋਂ ਵੀਰ ਜਗਰਾਜ ਸਿੰਘ ਨੂੰ ਸਿੱਖਾਂ ਦੇ ਇੱਕ ਛੋਟੇ ਜਿਹੇ ਹਿੱਸੇ ਵੱਲੋਂ ਬਹੁਤ ਵੱਡੇ ਸਨਮਾਨ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਸਨਮਾਨਿਤ ਕੀਤਾ ਜਾਣਾ ਤਾਂ ਆਪਣੇ ਆਪ ਦੇ ਵਿੱਚ ਇਹ ਘਟਨਾ ਇੱਕ ਅਰਥ ਰੱਖਦੀ ਹੈ। ਇਵੇਂ ਹੀ ਦਲ ਖਾਲਸਾ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਕਿਸਾਨ ਕਮੇਟੀ, ਆਜ਼ਾਦ ਕਿਸਾਨ ਕਮੇਟੀ, ਸਿੱਖ ਅਲਾਇੰਸ ਤੇ ਅਕਾਲ ਸਟੂਡੈਂਟਸ ਫੈਡਰੇਸ਼ਨ ਇਹੋ ਜਿਹਿਆਂ ਨਾਲ ਕਈ ਜਥੇਬੰਦੀਆਂ ਨੇ ਰਲ ਕੇ 27 ਜਨਵਰੀ ਨੂੰ ਵੀ ਫਗਵਾੜੇ 'ਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਘਰਾਓ ਕਰਨਾ ਤੇ ਜਿਹੜਾ 26 ਜਨਵਰੀ ਦਾ ਰੋਹ ਆ ਉਹ ਹਰੇਕ ਸਿੱਖ ਦੇ ਅੰਦਰ ਆ। ਉਹ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਜਿਹੜੇ ਉਹਨਾਂ ਦੇ ਮੌਜੂਦਾ ਜਨਰਲ ਸਕੱਤਰ ਨੇ ਜਥੇਦਾਰ ਕਰਨੈਲ ਸਿੰਘ ਪੰਜੋਲੀ, ਉਹਨਾਂ ਨੇ ਵੀ ਇਸ ਮਸਲੇ ਉੱਤੇ ਆਪਦੇ ਵਿਚਾਰ ਪ੍ਰਗਟ ਕੀਤੇ ਨੇ ਕਿ ਸੰਵਿਧਾਨ ਦੀ 25 ਧਾਰਾ 20 ਆ ਜਿਹੜੀ ਉਹਨੂੰ ਰੱਦ ਕੀਤਾ ਜਾਵੇ। ਉਲਟਾ ਉਹਨਾਂ ਨੇ ਇਹ ਵੀ ਸਵਾਲ ਪੁੱਛਿਆ ਵੀ ਕਿ ਹਿੰਦੂ ਜਿਹੜੇ ਆ ਕਿਸੇ ਇਹੋ ਜਿਹੇ ਸੰਵਿਧਾਨ ਨੂੰ ਮਾਨਤਾ ਦੇਣਗੇ ਜਿਹੜਾ ਹਿੰਦੂਆਂ ਦੀ ਹੋਂਦ ਹਸਤੀ ਲਈ ਖਤਰਾ ਹੋਵੇ, ਤਬਾਹ ਕਰਦਾ ਹੋਵੇ। ਤੇ ਸਿੱਖ ਫਿਰ ਇਹੋ ਜਿਹੇ ਸੰਵਿਧਾਨ ਨੂੰ ਕੀ ਸਮਝਣ, ਕੀ ਸਨਮਾਨ ਕਰਨ। ਸੋ ਇਸ ਤਰੀਕੇ ਦੇ ਵਿਚਾਰ ਪ੍ਰਗਟਾਉਂਦੇ ਆ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਆਖਿਆ ਕਿ 1929 ਵਿੱਚ, ਅਗਸਤ 1946 ਵਿੱਚ ਤੇ ਮਾਰਚ 1947 ਵਿੱਚ ਜਿਹੜੇ ਪ੍ਰਣ ਕੀਤੇ ਸੀ, ਜਿਹੜੇ ਵਾਅਦੇ ਕੀਤੇ ਸੀ, ਉਹ ਸਾਰੇ ਭੁਲਾ ਕੇ ਇਹਨਾਂ ਨੇ ਵਿਸਾਹਘਾਤ ਕੀਤਾ। ਉਹ ਇਸ ਗੱਲ ਲਈ ਭਾਰਤ ਸਰਕਾਰ ਹਿੰਦੂ ਭਾਈਚਾਰਾ ਸਿੱਖਾਂ ਤੋਂ ਮਾਫੀ ਮੰਗੇ ਤੇ ਹਿੰਦੂ ਸਿੱਖ ਜਿਹੜਾ ਨੇੜਤਾ ਚਾਹੁੰਦੇ ਹੋ ਜੇ ਤਾਂ ਉਹ ਤਾਂ ਹੀ ਹੋ ਸਕੇਗੀ ਜੇਕਰ ਉਹਨਾਂ ਸਾਰੇ ਧੱਕਿਆਂ, ਧੋਖਿਆਂ, ਬੇਵਫਾਈਆਂ, ਬੇਇਨਸਾਫੀਆਂ, ਜ਼ਬਰ ਜ਼ੁਲਮ ਤੇ ਅਤਿਆਚਾਰ ਤੋਂ ਤੌਬਾ ਕਰਕੇ ਅੱਗੇ ਵਾਸਤੇ ਕੋਈ ਖਾਸ ਜਿਹੜਾ ਹੈਗਾ ਪ੍ਰੋਗਰਾਮ ਬਣਾਇਆ ਜਾਵੇ ਤਾਂ ਕਿ ਸਿੱਖਾਂ ਨੂੰ ਇਹ ਮਹਿਸੂਸ ਹੋਵੇ ਕਿ ਸਾਡੀ ਬੋਲੀ, ਸਾਡੇ ਹਿੱਤ, ਸਾਡਾ ਧਰਮ, ਸਾਡਾ ਸੱਭਿਆਚਾਰ ਜਿਹੜਾ ਹੈਗਾ ਸੁਰੱਖਿਅਤ ਰਹਿ ਸਕਦਾ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਸਿੱਖਾਂ ਦੀਆਂ ਸਰਬੌਰ ਸੰਸਥਾਵਾਂ ਸਿੱਖਾਂ ਨੂੰ ਜਾਗਰਤ ਕਰਨ ਦੇ ਲਈ ਲੱਗੀਆਂ ਹੋਈਆਂ ਨੇ, ਉਸ ਮੌਕੇ ਐਂਟੀ ਸਿੱਖ ਜਿਹੜੀ ਬਾਡੀਜ਼ ਨੇ ਉਹਨਾਂ ਨੇ ਸਿੱਖਾਂ ਦੇ ਕੋਲੋਂ ਉਹਨਾਂ ਦਾ ਧਰਮ ਖੋਹ ਲੈਣ ਦੇ ਲਈ ਆ ਜਿਹੜਾ ਸੈਕੂਲਰ ਅਤੇ ਨੈਸ਼ਨਲਿਸਟ ਬਣਾਉਣ ਦਾ ਪ੍ਰੋਗਰਾਮ ਆ ਇਹ ਆਰੰਭਿਆ। ਚਾਹੇ ਕੋਈ ਕਾਂਗਰਸੀ ਆ, ਚਾਹੇ ਕੋਈ ਬੀਜੇਪੀ ਆ ਤੇ ਚਾਹੇ ਕੋਈ ਹੋਰ ਹੈ, ਜਿਹੜਾ ਵੀ ਸਿੱਖ ਭਾਰਤ ਮਾਤਾ ਕੀ ਜੈ ਕਹਿ ਕੇ ਸਿੱਖ ਕੌਮ ਦੇ ਵੱਖਰੇ ਤੇ ਵਿਲੱਖਣ ਹੋਂਦ ਹਸਤੀ ਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਉਣ ਵਾਲੇ ਪਾਸੇ ਤੁਰ ਪੈਂਦਾ, ਉਹ ਗੁਰੂ ਘਰ ਦੀਆਂ ਖੁਸ਼ੀਆਂ ਤੋਂ, ਪੰਥ ਦੀਆਂ ਖੁਸ਼ੀਆਂ ਤੋਂ ਵਾਂਝਾ ਹੋ ਜਾਂਦਾ। ਸੋ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਸਾਡੇ ਸਾਰਿਆਂ ਦੇ ਮਨਾਂ ਅੰਦਰ ਇਹ ਗੱਲ ਹੋਣੀ ਚਾਹੀਦੀ ਹੈ ਕਿ ਸਾਡੀ ਜਿਹੜੀ ਕੌਮ ਆ ਉਹ ਹਿੰਦੂ ਨਹੀਂ ਹੈ। ਅਸੀਂ ਹਿੰਦੂਆਂ ਦੇ ਕੁਛ ਨਹੀਂ, ਹਿੰਦੂ ਸਾਡੇ ਕੁਛ ਨਹੀਂ। ਜਿਵੇਂ ਮੁਸਲਮਾਨ ਆ ਸਾਡੇ ਲਈ, ਜਿਵੇਂ ਈਸਾਈ ਆ ਉਵੇਂ ਹੋਰ ਆ। ਸੋ ਜੇਕਰ ਹਿੰਦੂ ਸਿੱਖ ਏਕਤਾ ਦੀ ਲੋੜ ਹੈ ਫਿਰ ਸਿੱਖ ਈਸਾਈ ਦੀ ਵੀ ਲੋੜ ਹੈ, ਸਿੱਖ ਮੁਸਲਮਾਨ ਏਕਤਾ ਦੀ ਵੀ ਲੋੜ ਹੈ, ਪਰ ਇਕੱਲੀ ਹਿੰਦੂ ਸਿੱਖ ਏਕਤਾ ਹੀ ਕਿਉਂ ਚੱਕਣੀ ਹੈ ਅਸੀਂ। ਸੋ ਜਿਹੜਾ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਆਪਦੇ ਬਿਆਨ ਵਿੱਚ ਇੱਕ ਗੱਲ ਕਹੀ ਆ ਕਿ ਭਾਰਤ ਸਰਕਾਰ ਤੇ ਹਿੰਦੂ ਭਾਈਚਾਰਾ ਸਿੱਖਾਂ ਤੋਂ ਮਾਫੀ ਮੰਗਣ
ਤੇ ਅੱਗੇ ਵਾਸਤੇ ਤਾਂ ਕਿ ਜਿਹੜਾ ਹੈਗਾ ਇਹ ਗੱਲ ਹੈ ਬੜੀ ਚੰਗੀ ਤੇ ਸਹੀ ਹੈ, ਪਰ ਹਿੰਦੂ ਭਾਈਚਾਰੇ ਤੋਂ ਕਿ ਇਹੋ ਜਿਹੀ ਆਸ ਨਹੀਂ ਹੈ ਕਿ ਉਹ ਸਿੱਖੀ ਅਤੇ ਸਿੱਖਾਂ ਉੱਤੇ ਜਿਹੜਾ ਉਹਨਾਂ ਦਾ ਅਟੈਕ ਆ ਉਹਨੂੰ ਉਹ ਰੋਕ ਲੈਣ, ਉਲਟਾ ਉਹ ਅਟੈਕ ਨੂੰ ਹੋਰ ਤੇਜ਼ ਕਰਨਗੇ। ਸੋ ਸਾਰੇ ਸੰਸਾਰ ਵਿੱਚ ਸਿੱਖ ਜਗਤ ਦੇ ਸਾਹਮਣੇ ਇਹ ਸਵਾਲ ਹੈ ਕਿ ਹਿੰਦੂ ਭਾਈਚਾਰੇ ਤੋਂ ਸਿੱਖੀ ਅਤੇ ਸਿੱਖਾਂ ਨੂੰ ਜੋ ਖਤਰਾ ਹੈ, ਜਿਹਦੇ ਵਿੱਚ ਸੰਵਿਧਾਨ ਨੂੰ ਵੀ ਇੱਕ ਹਥਿਆਰ ਦੇ ਇੱਕ ਟੂਲ ਦੇ ਤੌਰ ਤੇ ਵਰਤਿਆ ਜਾ ਰਿਹਾ। ਤਿਰੰਗਾ ਝੰਡਾ ਚੱਕਣ ਦਾ ਵੀ ਅਰਥ ਇਹੀ ਹੁੰਦਾ ਕਿ ਅਸੀਂ ਹੁਣ ਭਾਰਤ ਮਾਤਾ ਕੀ ਜੈ ਕਹਿੰਦੇ ਆ, ਅਸੀਂ ਹੁਣ ਰਾਜ ਕਰੇਗਾ ਖਾਲਸਾ ਦੇ ਦੁਸ਼ਮਣ। ਸੋ ਸੰਵਿਧਾਨ, ਤਿਰੰਗਾ ਤੇ ਹੋਰ ਸਾਰੀਆਂ ਚੀਜ਼ਾਂ ਦੀ ਨਿਸ਼ਾਨਦੇਹੀ ਕਰੀਏ, ਆਪਦੀ ਕੌਮ ਨਾਲ ਡਟੀਏ, ਆਪਦੀ ਕੌਮ ਦੇ ਹਿੱਤਾਂ ਨਾਲ ਡਟੀਏ। ਸੋ ਜਿਹੜਾ ਇਹ ਦਿਹਾੜਾ ਵਿਸਾਖ ਦਿਹਾੜੇ ਦੇ ਰੂਪ ਦੇ ਵਿੱਚ ਮਨਾਉਣਾ ਚਾਹੀਦਾ। 26 ਜਨਵਰੀ 1950 ਨੂੰ ਬ੍ਰੋਕਨ ਜਿਹੜੇ ਪ੍ਰੋਮਿਸਿਸ ਜਿਹੜੇ ਆ ਉਹਦੀ ਗੱਲ ਸਾਡੇ ਜ਼ਿਹਨ ਵਿੱਚ ਹੋਣੀ ਚਾਹੀਦੀ ਆ ਕਿ ਸਾਨੂੰ ਇਸ ਦਿਨ ਨੂੰ ਇੱਕ ਵਿਸਾਖ ਦਿਹਾੜੇ ਦੇ ਰੂਪ ਦੇ ਵਿੱਚ ਮਨਾਉਣਾ ਚਾਹੀਦਾ। ਸੋ ਅੱਜ ਲਈ ਇੰਨੇ ਕਾਫੀ ਹੈ। ਕੱਲ ਫਿਰ ਮਿਲਾਂਗੇ। ਕੱਲ ਨੂੰ ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਜਿਹੜੇ ਸਿੱਖ ਸੰਘਰਸ਼ ਦੀ ਇੱਕ ਬਹੁਤ ਸਰਮੌਰ ਸ਼ਖਸੀਅਤ ਨੇ, ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਦਾ ਭੋਗ ਹੈ। ਸੋ ਕੱਲ ਨੂੰ ਉੱਥੇ ਵੀ ਹਾਜ਼ਰੀਆਂ ਭਰਨੀਆਂ ਨੇ, ਸੰਗਤਾਂ ਨਾਲ ਵੀ ਚਰਚਾ ਕਰਾਂਗੇ। ਸੋ ਆਪਾਂ ਹੁਣ ਇੱਥੇ ਸਮਾਪਤੀ ਕਰਦੇ ਹਾਂ। ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ